welcome back to News TV 84 break ਤੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਸਾਡੇ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी वाहिगुरू जी का खालसा वाहिगुरू जी की फतेह और जिन्ने भी श्रोते ने और जिन्ने भी दर्शक ने टीवी 84 ਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਜਾਣਦੇ ਕਿ ਅੱਜ 23 ਮਾਰਚ ਦਾ ਦਿਨ ਹੈ which is ਸ਼ਹੀਦ ਆਜ਼ਮ ਭਗਤ ਸਿੰਘ ਸੁਖਦੇਵ ਸਿੰਘ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਹੈ ਇਸ ਸੰਬੰਧੀ ਤੁਸੀਂ ਜਾਣਦੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਹੈ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਉਹ ਪੰਜਾਬ ਵੀ ਗਿਆ ਉੱਥੇ ਜਾ ਕੇ ਭਾਸ਼ਣ ਵੀ ਦਿੱਤਾ ਨਾਲ ਸੋ ਆਫਟਰ ਦੈਟ ਹੀ ਵੈਂਟ ਟੂ ਹਰਮੰਦਰ ਸਾਹਿਬ ਟੂ ਸੋ ਓਵਰਆਲ ਤੁਸੀਂ ਮੋਦੀ ਦੇ ਪੰਜਾਬ ਦੀ ਫੇਰੀ ਨੂੰ ਕਿਵੇਂ ਦੇਖਦੇ ਹੋ ਪੰਜਾਬੀਆਂ ਨੇ ਸਪੈਸ਼ਲੀ ਸਿੱਖਾਂ ਨੇ ਇਸ ਫੇਰੀ ਤੋਂ ਕੀ ਹਾਸਲ ਕੀਤਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਜੀ ਜੇ ਤਾਂ ਹਾਸਲ ਕੀਤਾ ਸਿਰਫ ਇੱਕ ਅੱਧੀ ਗੱਲ ਦੇ ਵਿੱਚ ਮੈਂ ਮੁਕਾਉਣਾ ਹੋਵੇ ਤਾਂ ਉਹ ਇਹ ਹੋਏਗਾ ਕਿ ਜੁਮਲੇ ਹਾਸਲ ਕੀਤੇ ਨੇ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਦੀ ਇਹ ਆਦਤ ਹੈ ਕਿ ਹਰੇਕ ਨੂੰ ਮੁੰਡੇ ਵੰਡੀ ਜਾਣੇ ਉਸੇ ਤਰੀਕੇ ਨਾਲ ਇੱਕ ਬਹੁਤ ਵੱਡਾ ਇੱਕ ਜੁਮਲਿਆਂ ਦੀ ਬੋਰੀ ਜਿਹੜੀ ਹੈਗੀ ਆ ਉਹ ਸਾਡੇ ਕਿਸਾਨ ਸਾਡੇ ਸਿੱਖ ਸਾਡਾ ਪੰਜਾਬ ਜਿਹੜਾ ਉਹਨਾਂ ਨੂੰ ਇਸ ਵਾਰੀ ਇਹ ਮਿਲੀ ਆ ਜੀ ਔਰ ਜਿਹੜੀ 35 ਮਿੰਟ ਦਾ 30-35 ਮਿੰਟ ਦਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਭਾਸ਼ਣ ਉਹਦੇ ਵਿੱਚ ਸਿਰਫ ਤੇ ਸਿਰਫ ਨਾਰਿਆਂ ਤੋਂ ਇਲਾਵਾ ਜਿਵੇਂ ਕਿ ਆਦਤ ਹੈ ਇਹ ਨਹੀਂ ਮੈਂ ਕਹਾਂਗਾ ਕਿ ਕੱਲੀ ਬੀਜੇਪੀ ਦੀ ਆਦਤ ਹੈ ਵੀ ਇਹ ਨਰਿੰਦਰ ਮੋਦੀ ਦੀ ਆਦਤ ਹੈ ਪਰ ਜਿੰਨੇ ਵੀ ਜਿਹੜੇ ਲੀਡਰ ਨੇ ਚਾਹੇ ਉਹ ਸਟੇਟ ਦੇ ਲੀਡਰ ਹੋਣ ਚਾਹੇ ਉਹ ਜਿਹੜਾ ਨੈਸ਼ਨਲ ਲੀਡਰ ਹੋਣ ਉਹਨਾਂ ਦੀ ਇਹ ਆਦਤ ਬਣ ਚੁੱਕੀ ਆ ਔਰ ਇਹ ਸਾਡੇ ਲੋਕਾਂ ਦੀ ਵੀ ਆਦਤ ਬਣ ਚੁੱਕੀ ਆ ਵੀ ਅਸੀਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਆਰਾਮ ਨਾਲ ਬੈਠੇ ਸੁਣਦੇ ਰਹਿੰਦੇ ਆ ਕੋਈ ਸਵਾਲ ਨਹੀਂ ਕੀਤਾ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਦਾ ਸਾਰਾ ਮਟੀਰੀਅਲਾਈਜ਼ ਹੋਏਗਾ ਜੋ ਜੋ ਉਹਨਾਂ ਨੇ ਵਾਅਦੇ ਕੀਤੇ ਨੇ ਜਾਂ ਜਿਹੜੀਆਂ ਬੋਰੀਆਂ ਜਿਹੜੀਆਂ ਭਰ ਭਰ ਕੇ ਭੇਜੀਆਂ ਨੇ ਇਸ ਵਾਰ ਜਿਸ ਤਰੀਕੇ ਨਾਲ ਜਿਹੜਾ ਇਹ ਸ਼ਗੂਫਾ ਹੈਗਾ ਬਾਦਲ ਦਾ ਛੋਟਾ ਲਾਲ ਸੁਖਵੀਰ ਬਾਦਲ ਜਿਸ ਤਰੀਕੇ ਨਾਲ ਉਹ ਆਪਣੀਆਂ ਫੜਾਂ ਮਾਰਦਾ ਰਹਿੰਦਾ ਜਿਸ ਤਰੀਕੇ ਨਾਲ ਉਹ ਆਪਣੇ ਸ਼ਗੂਫੇ ਛੱਡਦਾ ਰਹਿੰਦਾ ਸ਼ੇਖ ਚਿੱਲੀ ਦੇ ਜਿਹੜੇ ਸੁਪਨੇ ਨੇ ਉਹ ਬੁਣਦਾ ਰਹਿੰਦਾ ਕਦੀ ਪਾਣੀ ਦੇ ਵਿੱਚ ਬੱਸਾਂ ਚਲਾਤੀਆਂ ਕਦੀ ਸੜਕਾਂ ਇਹੋ ਜਿਹੀਆਂ ਬਣਾਤੀਆਂ ਵੀ ਬੰਬ ਵੀ ਸੁੱਟੂਗੇ ਤੇ ਕੋਈ ਫਰਕ ਨਹੀਂ ਪਏਗਾ ਲੇਨਾਂ ਏਦਾਂ ਦੀਆਂ ਸਿੱਧੀਆਂ ਹੋ ਗਈਆਂ ਵੀ ਜੇ ਤੁਸੀਂ ਦਾਰੂ ਪੀ ਕੇ ਵੀ ਗੱਡੀ ਚਲਾਓਗੇ ਤੇ ਤੁਸੀਂ ਗੱਡੀ ਜਿਹੜੀ ਹੈਗੀ ਇੱਧਰ ਉੱਧਰ ਨਹੀਂ ਹੋਏਗੀ ਸੋ ਇਹੋ ਜਿਹੇ ਸ਼ਗੂਫੇ ਜਿਹੜੇ ਨੇ ਉਹ ਨਰਿੰਦਰ ਮੋਦੀ ਨੇ ਵੀ ਛੱਡੇ ਨੇ ਜੋ ਕੁਝ ਇੱਕ ਗੱਲਾਂ ਜਿਹੜੀਆਂ ਮੈਨੂੰ ਇਸ ਚੀਜ਼ ਦੇ ਵਿੱਚ ਖਤਰਨਾਕ ਲੱਗੀਆਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਜੁਮਲਿਆਂ ਦਾ ਇੱਕ ਬਹੁਤ ਵੱਡਾ ਕਿਉਂਕਿ ਉਹਦੇ ਕੋਲ ਸ਼ਬਦਾਂ ਦਾ ਭੰਡਾਰ ਹੈ ਉਹਦੇ ਕੋਲ ਜਿਹੜੀਆਂ ਸਪੀਚਸ ਨੇ ਉਹਨਾਂ ਦਾ ਭੰਡਾਰ ਹੈ ਔਰ ਵੱਖਰੇ ਵੱਖਰੇ ਉਹ ਜਗ੍ਹਾ ਦੇ ਉੱਤੇ ਜਾ ਕੇ ਵੱਖਰੇ ਵੱਖਰੇ ਪ੍ਰਾਂਤਾਂ ਦੇ ਵਿੱਚ ਜਾ ਕੇ ਉਹ ਵੱਖਰੀਆਂ ਵੱਖਰੀਆਂ ਵੱਖਰੇ ਵੱਖਰੇ ਲੋਕਾਂ ਨੂੰ ਜਿਵੇਂ ਸੰਬੋਧਿਤ ਹੁੰਦਾ ਔਰ ਉਹਨਾਂ ਦੇ ਵਿੱਚ ਇਹ ਚੀਜ਼ ਜ਼ਰੂਰੀ ਬਣ ਜਾਂਦੀ ਹੈ ਕਿ ਜਿਹੜੇ ਵੀ ਏਰੀਏ ਦੇ ਵਿੱਚ ਉਹਨਾਂ ਨੇ ਜਾਣਾ ਉਸ ਏਰੀਏ ਦੇ ਲੋਕਾਂ ਨੂੰ ਨਾਅਰਿਆਂ ਦੇ ਨਾਲ ਉਹਨਾਂ ਨੇ ਖੁਸ਼ ਕਰਨਾ ਲੇਕਿਨ ਜੋ ਹਾਲਾਤ ਨੇ ਇਹ ਭਾਰਤ ਦੇ ਇੱਕ ਬਹੁਤ ਵੱਡਾ ਮੁਲਕ ਹੋਣ ਦੇ ਨਾਤੇ ਜਿਹੜੀਆਂ ਉਹਨਾਂ ਦੇ ਵਿੱਚ ਭੁੱਖ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਰਪਸ਼ਨ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਦੇ ਵਿੱਚ ਅਨਜਸਟ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜੀ ਡਿਸਪੈਰਿਟੀ ਦੀਆਂ ਸਮੱਸਿਆਵਾਂ ਨੇ ਉਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਭਾਰਤ ਜੂਝ ਰਿਹਾ ਔਰ ਇਹ ਜਿਹੜੇ ਨਾਅਰਿਆਂ ਦਾ ਬੋਝ ਇਹ ਜਿਹੜੇ ਜੁਮਲਿਆਂ ਦਾ ਬੋਝ ਇਹ ਬਹੁਤ ਦੇਰ ਤੱਕ ਜਿਹੜੇ ਲੋਕ ਸ਼ਾਇਦ ਸਹਾਰ ਨਹੀਂ ਸਕੂਗੇ ਔਰ ਜਿਹੜੀ ਉਹਦੀ ਸਪੀਚ ਦੇ ਵਿੱਚੋਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਪਹਿਲਾਂ ਤਾਂ ਸਰਦਾਰ ਭਗਤ ਸਿੰਘ ਹੁਣਾਂ ਦੀ ਸ਼ਹਾਦਤ ਬਾਰੇ ਕੋਈ ਬਹੁਤ ਵੱਡਾ ਨਹੀਂ ਉਹਨੇ ਦੱਸਿਆ ਕਿ ਸ਼ਹਾਦਤ ਕਿਵੇਂ ਹੋਈ ਕੀ ਹੋਇਆ ਕੀ ਨਹੀਂ ਹੋਇਆ ਕਿਸ ਤਰੀਕੇ ਨਾਲ ਉਹਨੇ ਇਹ ਗੱਲ ਵੀ ਕਿਤੇ ਜ਼ਿਕਰਯੋਗ ਨਹੀਂ ਦੱਸੀ ਵੀ ਜਿਹੜਾ ਅਸੀਂ ਕਹਿੰਦੇ ਆ ਨਾ ਕਿ ਸਰਦਾਰ ਭਗਤ ਸਿੰਘ ਹੁਣਾਂ ਨੂੰ ਜਿਹੜੀ ਉਹਨਾਂ ਦੀ ਮੌਤ ਹੋਈ ਸੀ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਸੀ ਜਿਹੜੀ ਉਹਨਾਂ ਦੀ ਫਾਂਸੀ ਹੋਈ ਸੀ ਉਹ ਗੋਰਿਆਂ ਨੇ ਕੀਤੀ ਸੀ ਹੁਣ ਇਹ ਗੱਲਾਂ ਮੈਂ ਤੁਹਾਡੇ ਅੱਗੇ ਇਹ ਸਪਸ਼ਟ ਕਰਨੀਆਂ ਚਾਹੁੰਦਾ ਕਿ ਸਰਦਾਰ ਭਗਤ ਸਿੰਘ ਹੁਣਾਂ ਦੀ ਜਿਹੜੀ ਫਾਂਸੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਜੇ ਮੈਂ ਇਹ ਕਹਿ ਦੇਵਾਂ ਕਿ 99% ਯੋਗਦਾਨ ਸਾਡੇ ਭਾਰਤੀਆਂ ਦਾ ਤੇ ਉਹ ਕੋਈ ਅਤਕਥਨੀ ਨਹੀਂ ਹੋਏਗੀ ਇਹ ਗੱਲਾਂ ਕਿਉਂ ਲੁਕਾਈਆਂ ਗਈਆਂ ਕਿਉਂਕਿ ਜੇਕਰ ਭਗਤ ਸਿੰਘ ਨੂੰ ਅਸਲੀ ਸ਼ਰਧਾਂਜਲੀ ਦੇਣੀ ਆ ਤੇ ਉਹ ਸਾਰੇ ਹਾਲਾਤ ਉਹ ਸਾਨੂੰ ਵਿਖਿਆਨ ਕਰਨੇ ਪੈਣੇ ਨੇ ਜੇਕਰ 35 ਮਿੰਟਾਂ ਦੇ ਭਾਸ਼ਣ ਦੇ ਵਿੱਚ ਤੁਸੀਂ ਜੁਮਲੇ ਹੀ ਦੇਣੇ ਆ ਤੇ ਫਿਰ ਉਹ ਕੋਈ ਸ਼ਹਾਦਤਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਕੋਈ ਸ਼ਰਧਾਂਜਲੀ ਕਿਸੇ ਵੀ ਤਰੀਕੇ ਨਹੀਂ ਹੋ ਸਕਦੀ ਸਰਦਾਰ ਭਗਤ ਸਿੰਘ ਹੁਣਾਂ ਦੇ ਜਿਹੜੇ ਕੇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ ਮੈਂ ਲਾਹੌਰ ਕੌਂਸਪੀਰੇਸੀ ਦੇ ਕੇਸ ਦੀ ਗੱਲ ਕਰਾਂ ਤੇ 457 ਗਵਾਹੀਆਂ ਹੁੰਦੀਆਂ ਨੇ
ਹਾਂਜੀ 452 ਗਵਾਹੀਆਂ ਦੇ ਵਿੱਚ ਮੈਨੂੰ 8 ਜਾਂ 9 ਜਿਹੜੇ ਗੋਰੇ ਅਫਸਰਾਂ ਤਾਂ ਜਾਂ ਜਿਹੜੇ ਗੋਰੇ ਨਾਮ ਨੇ ਉਹਨਾਂ ਤੋਂ ਵੱਧ ਜਿਹੜੇ ਆ ਉਹ ਗਵਾਹ ਨਹੀਂ ਭੁਗਤੇ ਮਿਲੇ। ਔਰ ਉਹਨਾਂ ਗਵਾਹੀਆਂ ਦੇ ਵਿੱਚ ਵੀ ਉਹ ਨੇ ਜਿਨ੍ਹਾਂ ਨੇ ਪੋਸਟਮਾਰਟਮ ਕੀਤੇ, ਇਹ ਉਹ ਨੇ ਜਿਨ੍ਹਾਂ ਨੇ ਹਥਿਆਰਾਂ ਦੀ ਜਿਹੜੀ ਸ਼ਨਾਖਤ ਕੀਤੀ ਜਾਂ ਹਥਿਆਰਾਂ ਨੂੰ ਜਿਹੜਾ ਐਨਾਲਾਈਜ਼ ਕੀਤਾ, ਜਿਹੜੀ ਉਹਨਾਂ ਦੀ ਇੰਸਪੈਕਸ਼ਨ ਕੀਤੀ, ਉਹ ਲੋਕ ਨੇ। ਹੁਣ ਜਿਹੜਾ ਜਿਊਰੀ ਦੇ ਵਿੱਚ 3 ਜਾਣੇ ਸਨ, ਉਹਨਾਂ ਦੇ ਵਿੱਚ ਇੱਕ ਆਗਾ ਖਾਨ ਭਾਰਤੀ ਸੀ। ਜੇਕਰ ਕਰਾਊਨ ਦੇ ਜਿਹੜੇ 4 ਪ੍ਰੋਸੀਕਿਊਟਰ ਸਨ, ਜੇਕਰ ਉਹਨਾਂ ਦੀ ਗੱਲ ਕਰਦੇ, ਉਹਨਾਂ ਦੇ ਵਿੱਚ 3 ਸਾਡੇ ਭਾਰਤੀ ਸਨ ਜੀ। 457 ਦੇ ਵਿੱਚੋਂ ਜੇਕਰ 450 ਦੇ ਕਰੀਬ ਭਾਰਤੀ ਗਵਾਹ ਸਨ, ਔਰ ਉਹਨਾਂ ਦੇ ਵਿੱਚ ਵੀ ਜਿਹੜੇ ਸਰਕਾਰੀ ਨੌਕਰੀਆਂ ਦੇ ਉੱਤੇ ਲੱਗੇ ਸਨ, ਚਾਹੇ ਉਹ ਹਵਲਦਾਰ ਸਨ, ਚਾਹੇ ਉਹ DSP ਸਨ, ਚਾਹੇ ਉਹ SHO ਸਨ, ਚਾਹੇ ਦਰੋਗੇ ਸਨ, ਕੋਈ ਵੀ ਸੀਗੇ। 18-20 ਨਾਂ ਉਹ ਜਿਹੇ ਲੋਕਾਂ ਦੇ ਆਉਂਦੇ ਨੇ ਜਿਹੜੇ ਕਿ ਸਾਰੇ ਦੇ ਸਾਰੇ ਭਾਰਤੀ ਸਨ। ਸੋ ਅਸੀਂ ਕਿਸ ਤਰੀਕੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਰਦਾਰ ਭਗਤ ਸਿੰਘ ਨੂੰ ਫਾਂਸੀ ਲਗਾਈ ਗਈ ਆ, ਉਹ ਜਿਹੜੇ ਬ੍ਰਿਟਿਸ਼ ਰੂਲ ਦੇ ਵਿੱਚ ਲੋਕ ਸਨ ਉਹਨਾਂ ਨੇ ਲਗਾਈ ਹੈ। ਖਾਸ ਤੌਰ ਉੱਤੇ ਮੈਂ ਗੱਲ ਤਾਂ ਵੀ ਜੋੜਨੀ ਚਾਹੁੰਦਾ ਹੁੰਦਾ ਕਿਉਂਕਿ ਕਈ ਵਾਰ ਜਿਹੜੇ ਸਾਡੇ ਸਿੱਖ ਨੇ ਉਹੀ ਇਹ ਕਹਿ ਦਿੰਦੇ ਨੇ ਕਿ ਬਾਦਲ ਵੀ ਤਾਂ ਸਿੱਖ ਹੀ ਹੈ, ਮਨਮੋਹਨ ਸਿੰਘ ਵੀ ਤਾਂ ਸਿੱਖ ਹੀ ਸੀ, ਜਾਂ TPS ਗਿੱਲ ਵੀ ਸਿੱਖ ਹੈ। ਜੇਕਰ ਸਿੱਖ ਨੂੰ ਮਾਰ ਰਿਹਾ ਤੇ ਫਿਰ ਇਹਦੇ ਚ ਰੋਣਾ ਕਿਉਂ? ਤੁਸੀਂ ਜਿਹੜੇ ਖਾਲਿਸਤਾਨੀ ਉਹ ਖਾਸ ਤੌਰ ਦੇ ਉੱਤੇ ਜਿਹੜੇ ਉਹ ਲੋਕ ਆਜ਼ਾਦੀ ਪਸੰਦ ਨੇ, ਉਹਨਾਂ ਦੇ ਉੱਤੇ ਜਿਹੜੀਆਂ ਇਹ ਬੜੇ ਬੋਲੇ ਕੱਸੇ ਜਾਂਦੇ ਨੇ ਕਿ ਹਾਂ ਭਾਈ ਉਹ ਤੁਹਾਡੇ ਨਹੀਂ, ਬੇਅੰਤ ਵੀ ਜਿਹੜਾ ਸੀਗਾ ਉਹ ਵੀ ਤੁਹਾਡਾ ਹੀ ਸੀ, KP ਗਿੱਲ ਵੀ ਜਿਹੜਾ ਹੈਗਾ ਉਹ ਵੀ ਤੁਹਾਡਾ ਹੀ ਹੈ, ਬਾਦਲ ਵੀ ਤੁਹਾਡਾ ਹੀ ਆ, ਅਮਰਿੰਦਰ ਵੀ ਤੁਹਾਡਾ ਹੀ ਆ, ਉਹਨਾਂ ਦੇ ਵਿੱਚ ਮਨਮੋਹਨ ਸਿੰਘ ਵੀ ਤੁਹਾਡਾ ਹੀ ਆ, ਤੇ ਫਿਰ ਤੁਸੀਂ ਪੁੰਦੇ ਕਾਹਦੇ ਲਈ ਆ? ਹੁਣ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜੇਕਰ 1861 ਦੀ ਜਿਹੜੀ ਜਨਸੰਖਿਆ ਦੇ ਵਿੱਚ ਜਿਹੜੀ ਜਨਗਣਨਾ ਹੋਈ ਆ, ਜਿਹੜੀ ਸੈਂਸਸ ਹੋਈ ਆ, ਜਿਹੜੀ ਮਰਦਮਸ਼ੁਮਾਰੀ ਹੋਈ ਆ 1861 ਦੇ ਵਿੱਚ, ਜੇਕਰ ਉਹਦੇ ਵਿੱਚ 179 ਮਿਲੀਅਨ ਲੋਕਾਂ ਦੇ ਵਿੱਚ ਸਿਰਫ ਤੇ ਸਿਰਫ 3000 ਜਿਹੜੇ ਗੋਰੇ ਸਨ ਉਹ ਉੱਥੇ ਫਿਜ਼ੀਕਲੀ ਪ੍ਰੈਜ਼ੈਂਟ ਸਨ, ਫਿਰ ਮੈਂ ਇਹ ਕਿਸ ਤਰੀਕੇ ਦੇ ਨਾਲ ਇਹ ਮੰਨ ਲਵਾਂ ਕਿ 179 ਮਿਲੀਅਨ ਜਾਨੀ ਕਿ ਲਗਭਗ 18 ਕਰੋੜ ਦੀ ਆਬਾਦੀ ਨੂੰ ਸਿਰਫ 3000 ਗੋਰਾ ਜਿਹੜਾ ਉਹ ਕਿਸ ਤਰੀਕੇ ਨਾਲ ਉਹ ਰਾਜ ਕਰ ਸਕਦਾ ਸੀ? ਸੋ ਰਾਜ ਉਸ ਵੇਲੇ ਵੀ ਸਾਡਾ ਹੀ ਸੀ, ਉਸ ਵੇਲੇ ਵੀ ਫੌਜ ਸਾਡੀ ਸੀ, ਫੌਜ ਦੇ ਪ੍ਰਧਾਨ ਸਾਡੇ ਸਨ। ਈਵਨ ਮਦਨ ਲਾਲ ਢੀਂਗਰਾ ਦਾ ਜਿਹੜਾ ਬ੍ਰਦਰ ਆ ਉਹਦਾ ਨਾਮ ਬਿਹਾਰੀ ਲਾਲ ਢੀਂਗਰਾ ਸੀ, ਉਹ ਵੀ ਚੀਨ ਦਾ ਪ੍ਰਾਈਮ ਮਿਨਿਸਟਰ ਸੀ, ਔਰ ਜਿਹਦੇ ਬਾਰੇ ਇਹ ਮਸ਼ਹੂਰ ਸੀ ਕਿ ਜਿੰਨਾ ਉਸ ਬੰਦੇ ਨੇ ਅੱਤ ਕੀਤੀ ਹੋਈ ਸੀ ਭਾਰਤੀਆਂ ਦੇ ਉੱਤੇ ਤੇ ਸ਼ਾਇਦ ਕਿਸੇ ਨੇ ਨਹੀਂ ਸੀ ਕੀਤੀ, ਪਰ ਉਹ ਜੋ ਸ਼ਹੀਦ ਮਦਨ ਲਾਲ ਢੀਂਗਰਾ ਉਹਦਾ ਆਪਣਾ ਸਕਾ ਭਰਾ, ਔਰ ਉਹਨਾਂ ਦੇ ਸਕੇ ਭਰਾਵਾਂ ਦੇ ਵਿੱਚ 6 ਜਾਂ 7 ਜਿਹੜੇ ਭਰਾ ਸਨ ਉਹ ਵੱਡੀਆਂ ਪੋਸਟਾਂ ਦੇ ਉੱਤੇ ਸਨ। ਮਦਨ ਲਾਲ ਢੀਂਗਰਾ ਦਾ ਜਿਹੜਾ ਪਿਓ ਸੀ ਉਹ ਸਾਹ ਬਹਾਦਰ ਸੀ, ਉਹ ਡਾਕਟਰ ਸੀ। ਉਹ ਵੱਡੀਆਂ ਪੋਸਟਾਂ ਦੇ ਉੱਤੇ ਕੌਣ ਲੋਕੀ ਸਨ? ਉਹ ਸਾਡੇ ਭਾਰਤੀ ਸਨ। ਤੇ ਜੇਕਰ ਅਸੀਂ ਉਸੇ ਚੀਜ਼ ਨੂੰ ਅੱਜ ਦੇ ਸੰਦਰਭ ਦੇ ਵਿੱਚ ਲੈਣਾ ਹੋਵੇ ਤੇ ਅੱਜ ਵੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿੰਨੇ ਵੀ ਇਹ ਉੱਪਰਲੀਆਂ ਪੋਸਟਾਂ ਨੇ ਉਹ ਸਿਰਫ ਤੇ ਸਿਰਫ ਸਟੇਟ ਸਟੂਜਸ ਹੁੰਦੇ ਨੇ। ਉਹ ਜਿਹੜੇ ਨੇ ਉਹ ਜਿਹੜੀ ਸਥਾਪਤੀ ਹੁੰਦੀ ਹੈ, ਜਿਹੜੀ ਐਸਟੈਬਲਿਸ਼ਮੈਂਟ ਹੁੰਦੀ ਆ, ਉਹਦੇ ਜਿਹੜੇ ਝਾੜੂ ਬਰਦਾਰ ਲੋਕ ਹੁੰਦੇ ਨੇ ਜਿਹੜੇ ਉਹਨਾਂ ਦੇ ਟੁਕੜਿਆਂ ਦੇ ਉੱਤੇ ਪਲਦੇ ਨੇ, ਜਿਹੜਾ ਉਹਨਾਂ ਦੇ ਟੁਕੜਿਆਂ ਜਿਹੜੀਆਂ ਉਹਨਾਂ ਦੀਆਂ ਬੁਰਕੀਆਂ ਦੇ ਉੱਤੇ ਤੇ ਘੁਰਕੀਆਂ ਦੇ ਉੱਤੇ ਉਹਨਾਂ ਦਾ ਜਿਹੜਾ ਜੀਵਨ ਜਿਹੜਾ ਬਸਰ ਹੁੰਦਾ। ਸੋ ਹੁਣ ਫਿਰ ਵਾਪਸ ਮੈਂ ਮੋਦੀ ਦੇ ਭਾਸ਼ਣ ਦੇ ਉੱਤੇ ਆਉਣਾ ਚਾਹੁੰਦਾ ਜੀ। ਉਹਨੇ ਬਹੁਤ ਸਾਰੀਆਂ ਗੱਲਾਂ ਕੀ ਕਿਹਾ, ਖੇਤੀ ਦੇ ਨਾਲ ਸੰਬੰਧਿਤ ਗੱਲਾਂ ਉਹਨੇ ਕੀਤੀਆਂ। ਉਹਦੇ ਵਿੱਚ ਉਹਨੇ ਇਹ ਗੱਲ ਕੀਤੀ ਆ ਕਿ ਜਿੰਨੀ ਤੁਸੀਂ ਪੋਟਾਸ਼ ਵਰਤਣੀ ਚਾਹੁੰਦੇ ਹੋ, ਜਿੰਨੀ ਤੁਸੀਂ ਪੋਟਾਸ਼ ਦੀ ਮਾਤਰਾ ਪਾਉਣੀ ਆ ਆਪਣੀ ਧਰਤੀ ਦੇ ਵਿੱਚ, ਉਹ ਤੋਂ ਦੁੱਗਣੀ ਤੁਸੀਂ ਫਾਸਫੋਰਸ ਪਾ ਸਕਦੇ ਹੋ, ਔਰ ਉਹ ਤੋਂ ਜਿਹੜੀ 4 ਗੁਣਾ ਨਾਈਟ੍ਰੋਜਨ ਪਾ ਸਕਦੇ ਹੋ। ਔਰ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ 57 ਗੁਣਾ ਜਿਹੜੀ ਆ ਉਹ ਨਾਈਟ੍ਰੋਜਨ ਪਾਈ ਜਾਂਦੀ ਆ ਉਹਦੇ ਮੁਤਾਬਕ, ਮੋਦੀ ਦੇ ਮੁਤਾਬਕ, ਔਰ 13 ਗੁਣਾ ਜਿਹੜੀ ਹੈਗੀ ਆ ਉਹ ਫਾਸਫੋਰਸ ਪਾਈ ਜਾਂਦੀ ਆ। ਹੁਣ ਇਹ ਵੀ ਚੀਜ਼ ਕਿੰਨਾ ਲੋਕਾਂ ਨੇ ਇਸ ਚੀਜ਼ ਨੂੰ ਦੇਖਣਾ? ਦੇਖੋ, ਜਦੋਂ ਕੋਈ ਚੀਜ਼ ਤੁਸੀਂ ਐਨਫੋਰਸ ਕਰਨੀ ਹੁੰਦੀ ਹੈ, ਜਿਸ ਤਰੀਕੇ ਨਾਲ ਚਾਹੇ ਉਹ ਮੱਧ ਪ੍ਰਦੇਸ਼ ਹੈ, ਚਾਹੇ ਉਹ ਮਹਾਰਾਸ਼ਟਰ ਹੈ, ਗਾਈਆਂ ਦੇ ਕਤਲ ਦੇ ਉੱਤੇ ਪਾਬੰਦੀ ਲਾਈ ਗਈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਅਸਲ ਦੇ ਵਿੱਚ ਡਿਸਟ੍ਰੀਬਿਊਟ ਕੌਣ ਕਰ ਰਿਹਾ? ਜੇ ਖਾਦਾਂ ਨੇ ਉਹ ਕੌਣ ਡਿਸਟ੍ਰੀਬਿਊਟ ਕਰ ਰਿਹਾ? ਉਹਨਾਂ ਦੇ ਉੱਤੇ ਕੰਟਰੋਲ ਕਿਹਦਾ ਹੁੰਦਾ ਹੈ ਔਰ ਕਿਹਦਾ ਹੋਣਾ ਚਾਹੀਦਾ ਹੈ? ਇਹ ਸਟੇਟ ਦਾ ਉਸ ਚੀਜ਼ ਦੇ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ। ਸੋ ਜੇਕਰ ਅਸੀਂ ਇਹ ਕਹੀਏ ਕਿ ਉਹ ਸਟੇਟ ਦੀ ਕਨਾਈਵੈਂਸ ਤੋਂ ਬਗੈਰ ਜਿਹੜਾ ਸਾਰਾ ਕੁਝ ਹੋ ਰਿਹਾ, ਤੇ ਬਿਲਕੁਲ ਨਹੀਂ ਹੋ ਰਿਹਾ, ਕਿਉਂਕਿ ਜੇਕਰ ਸਟੇਟ ਚਾਹੇ ਤੇ ਸਕਿੰਟਾਂ ਦੇ ਵਿੱਚ ਸਿਰਫ ਆਰਡੀਨੈਂਸ ਜਾਰੀ ਕਰਕੇ ਜਾਂ ਲਾਅ ਬਣਾ ਕੇ ਜਿਹੜੀਆਂ ਇੱਕ ਬਹੁਤ ਵੱਡੀ ਤਬਦੀਲੀ ਜਿਹੜੀ ਆ ਉਹ ਲਿਆਈ ਜਾ ਸਕਦੀ, ਪਰ ਜਿਹੜੀ ਕਿ ਨਹੀਂ ਲਿਆਉਣੀ, ਨਾ ਇਹਨਾਂ ਨੇ ਲਿਆਉਣੀ ਆ ਔਰ ਨਾ ਹੀ ਇਹਨਾਂ ਦੀ ਕੋਈ ਪੋਲੀਟੀਕਲ ਵਿਲ ਹੈਗੀ ਆ।
ਕਿਉਂਕਿ ਇਹ ਮੈਂ ਜਿਵੇਂ ਪਹਿਲਾਂ ਕਿਹਾ ਕਿ ਜੁਮਲਿਆਂ ਦੀ ਬੋਰੀ ਜਿਹੜੀ ਹੈਗੀ ਆ ਉਹ ਕਿਸਾਨਾਂ ਦੇ ਸਿਰ ਲੱਦ ਦਿੱਤੀ ਗਈ ਆ। ਔਰ ਖਾਸ ਤੌਰ ਦੇ ਉੱਤੇ ਜਿਵੇਂ ਉਹ ਦੇਖਦਾ, ਜਦੋਂ ਤੁਸੀਂ ਉਹਦੀ ਵੀਡੀਓਗ੍ਰਾਫੀ ਦੇਖਦੇ ਹੋ ਤੇ ਲੋਕਾਂ ਦੇ ਵਿੱਚ ਕੋਈ ਉਤਸ਼ਾਹ ਨਹੀਂ ਹੈ। ਲੋਕੀ ਇਸ ਤਰ੍ਹਾਂ ਇੱਕ ਤਰੀਕੇ ਦੇ ਨਾਲ ਉੱਥੇ ਬੈਠੇ ਨੇ ਜਿਵੇਂ ਵਿਚਾਰੇ ਉੱਥੇ ਲੱਦ ਕੇ ਲਿਆਂਦੇ ਗਏ ਹੋਣ। ਦੂਸਰੀਆਂ ਗੱਲਾਂ ਖੇਤੀ ਦੇ ਨਾਲ ਹੀ ਜਿਹੜੀਆਂ ਖੇਤੀ ਦੇ ਉੱਤੇ ਜਿਹੜੀਆਂ ਆਧਾਰਿਤ ਸੀਗੀਆਂ, ਉਹਨਾਂ ਦੇ ਵਿੱਚ ਇਹ ਗੱਲ ਉਹਨੇ ਕੀਤੀ ਗਈ ਕਿ ਦੇਖੋ ਜੀ, ਧਰਤੀ ਦੇ ਲਈ ਪਾਣੀ ਜਿਹੜਾ ਹੈਗਾ ਆ ਉਹ ਇੱਕ ਜੀਵਨ ਦੀ ਰੇਖਾ ਹੁੰਦੀ ਹੈ। ਹੁਣ ਕੀ ਮੋਦੀ ਨੂੰ ਇਹ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪਾਣੀ ਨੂੰ ਪਲੰਡਰ ਕੀਤਾ ਜਾ ਰਿਹਾ? ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਇੱਕ ਯੋਜਨਾ ਬਣਾ ਰਹੇ ਹਾਂ, ਕਿਉਂਕਿ ਜੋ ਜਿਹੜੀਆਂ ਨਹਿਰਾਂ ਨੇ ਜਦੋਂ ਸਰੋਤ ਦੇ ਕੋਲੋਂ ਨਿਕਲਦੀਆਂ ਨੇ ਤੇ ਉੱਥੇ ਪਾਣੀ ਜ਼ਿਆਦਾ ਹੁੰਦੀਆਂ, ਤੇ ਜਿੱਥੇ ਨਹਿਰਾਂ ਖਤਮ ਹੁੰਦੀਆਂ ਨੇ ਉੱਥੇ ਪਾਣੀ ਬਿਲਕੁਲ ਨਹੀਂ ਜਾਂਦਾ। ਹੁਣ ਉਹਨੇ ਪੰਜਾਬ ਦੀ ਗੱਲ ਨਹੀਂ ਕੀਤੀ, ਉਹਨੇ ਸਮੁੱਚੇ ਦੇਸ਼ ਦੀ ਗੱਲ ਇਹ ਕੀਤੀ ਆ ਕਿ ਨਹੀਂ, ਅਸੀਂ ਸਮੁੱਚੇ ਦੇਸ਼ ਨੂੰ ਜਿਹੜਾ ਪਾਣੀ ਦੇ ਨਾਲ ਜੋੜਾਂਗੇ। ਪਰ ਉਹਦੇ ਵਿੱਚ ਪੰਜਾਬ ਦੇ ਹਿੱਸੇ ਕੀ ਆਏਗਾ? ਕੀ ਕੁਝ ਆਏਗਾ? ਜੇਕਰ ਉਹ ਇਹ ਸ਼ਖਸ ਇਹ ਕਹਿ ਦਿੰਦਾ ਕਿ ਹਾਂ, ਜਿੰਨਾ ਪਾਣੀ ਜਿਹੜਾ ਹੈਗਾ ਰਾਜਸਥਾਨ ਨੂੰ ਜਾ ਰਿਹਾ, ਜਿੰਨਾ ਹਰਿਆਣੇ ਨੂੰ ਜਾ ਰਿਹਾ, ਜਿੰਨਾ ਦਿੱਲੀ ਨੂੰ ਜਾ ਰਿਹਾ, ਜੇਕਰ ਉਹ ਸਾਰੇ ਦਾ ਸਾਰਾ ਜਿਹੜਾ ਪਾਣੀ ਆ ਪੰਜਾਬ ਦੇ ਵਿੱਚ ਅਸੀਂ ਡਿਸਟ੍ਰੀਬਿਊਟ ਕਰੀਏ, ਪੰਜਾਬ ਦੇ ਵਿੱਚ ਉਹਨੂੰ ਸਿੰਚਾਈ ਦੇ ਉਹਨੂੰ ਨਹਿਰਾਂ ਦੇ ਰਾਹੀਂ ਆਪਸ ਦੇ ਵਿੱਚ ਜੋੜੀਏ, ਤਾਂ ਪੰਜਾਬ ਜਿੱਥੇ ਜਿਹੜਾ ਉਹਦਾ ਪਾਣੀ ਇੰਨਾ ਥੱਲੇ ਜਾ ਚੁੱਕਾ, 200-250 ਫੁੱਟ ਥੱਲੇ ਜਾ ਚੁੱਕਾ, ਉਹ ਰਿਪਲੈਨਿਸ਼ ਜਿਹੜਾ ਹੈਗਾ ਹੋਣ ਦੇ ਆਸਾਰ ਨੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਰਿਕਮੈਂਡੇਸ਼ਨ ਹੈਗੀ ਆ ਉਹ ਇਹ ਹੈ ਕਿ ਜੇਕਰ ਪੰਜਾਬ ਨੂੰ ਝੋਨਾ ਤੇ ਕਣਕ ਦੀ ਕਾਸ਼ਤ ਕਰਨੀ ਆ ਤੇ ਕੋਈ 32.5 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਦਾ ਉਹ ਚਾਹੀਦਾ। ਹੁਣ ਪੰਜਾਬ ਦੇ ਕੋਲ ਤਿੰਨੇ ਦਰਿਆਵਾਂ ਦਾ ਪਾਣੀ, ਚਾਹੇ ਉਹ ਸਤਲੁਜ ਹੈ, ਚਾਹੇ ਉਹ ਬਿਆਸ ਹੈ ਤੇ ਚਾਹੇ ਰਾਵੀ ਹੈ, ਉਹਨਾਂ ਤਿੰਨਾਂ ਦਰਿਆਵਾਂ ਦਾ ਪਾਣੀ ਕੋਈ 18.23 ਮਿਲੀਅਨ ਏਕੜ ਫੀਟ ਹੈ। 18.23 ਮਿਲੀਅਨ ਏਕੜ ਫੀਟ ਪਾਣੀ ਜਿਹੜਾ ਹੈਗਾ ਉਹ ਪੰਜਾਬ ਦੇ ਤਿੰਨਾਂ ਦਰਿਆਵਾਂ ਦਾ। ਹੁਣ ਪੰਜਾਬ ਦੇ ਤਿੰਨਾਂ ਦਰਿਆਵਾਂ ਦੇ ਵਿੱਚੋਂ 8.6 ਮਿਲੀਅਨ ਏਕੜ ਫੀਟ ਜਿਹੜਾ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ, 3.23 ਮਿਲੀਅਨ ਏਕੜ ਫੀਟ ਜਿਹੜਾ ਹੈਗਾ ਉਹ ਹਰਿਆਣੇ ਨੂੰ ਦਿੱਤਾ ਜਾ ਰਿਹਾ, ਤੇ 0.20 ਜਿਹੜਾ ਮਿਲੀਅਨ ਏਕੜ ਫੀਟ ਆ ਉਹ ਦਿੱਲੀ ਨੂੰ ਦਿੱਤਾ ਜਾ ਰਿਹਾ। ਯਾਨੀ ਕਿ ਪੰਜਾਬ ਦਾ ਜਿਹੜਾ ਪਾਣੀ ਆ, ਜੇਕਰ 18 ਮਿਲੀਅਨ ਏਕੜ ਫੀਟ ਹੈ, ਉਹਨਾਂ ਦੇ ਵਿੱਚੋਂ ਆਬਵੀਅਸਲੀ 0.65 ਮਿਲੀਅਨ ਏਕੜ ਫੀਟ ਕਸ਼ਮੀਰ ਦੇ ਕੋਲ ਹੈ, ਜਿਹੜਾ ਕਿ ਉਹਦਾ ਰਾਈਪੇਰੀਅਨ ਸਟੇਟ ਬਣਦੀ ਆ। ਇਸੇ ਤਰੀਕੇ ਨਾਲ 0.25 ਜਾਂ 20 ਮਿਲੀਅਨ ਏਕੜ ਫੀਟ ਜਿਹੜੀ ਆ ਉਹ ਹਿਮਾਚਲ ਨੂੰ ਦਿੱਤੀ ਜਾਂਦੀ ਹੈ, ਜਿਹੜਾ ਕਿ ਉਹਦਾ ਰਾਈਪੇਰੀਅਨ ਸਟੇਟ ਹੈ। ਹੁਣ ਆਪਣੇ ਪਾਣੀ ਦੇ ਵਿੱਚੋਂ ਪੰਜਾਬ ਨੂੰ 1/4 ਹਿੱਸਾ ਜਿਹੜਾ ਪਾਣੀ ਦਾ ਉਹ ਦਿੱਤਾ ਜਾ ਰਿਹਾ। ਔਰ ਗੱਲਾਂ ਮੋਦੀ ਨੇ ਜੁਮਲਿਆਂ ਦੇ ਵਿੱਚ ਬਹੁਤ ਵੱਡੀਆਂ ਕਰ ਦਿਖਾਈਆਂ, ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਜਿਹੜੇ ਜੁਮਲੇ ਨੇ ਉਹ ਮਟੀਰੀਅਲਾਈਜ਼ ਹੋਣਗੇ, ਉਹ ਕਿਸੇ ਸੱਚਾਈ ਦੇ ਵਿੱਚ ਆਪਣੇ ਆਪ ਨੂੰ ਰੂਪਾਂਤਰਨ ਕਰ ਸਕਣਗੇ। ਹੁਣ ਇਹਦੀ ਜਿਹੜੀ ਵੈਲਿਊ ਦੀ ਜੇ ਮੈਂ ਇਹ ਗੱਲ ਕਰਾਂ, ਨਰਿੰਦਰ ਮੋਦੀ ਨੇ ਇਹ ਗੱਲ ਕੀਤੀ ਹੈ ਕਿ ਪੰਜਾਬ ਨੂੰ ਅਗਲੀ ਜਿਹੜੀ 5 ਸਾਲਾ ਯੋਜਨਾ, ਪਿਛਲੀ 5 ਸਾਲਾ ਯੋਜਨਾ ਦੇ ਵਿੱਚ 20,000 ਕਰੋੜ ਰੁਪਇਆ ਦਿੱਤਾ ਗਿਆ, ਔਰ ਅਗਲੀ ਜਿਹੜੀ 5 ਸਾਲਾ ਯੋਜਨਾ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਜਿਹੜੇ ਟਰੱਕਾਂ ਦੇ ਟਰੱਕ ਭਰ ਕੇ ਭੇਜੇ ਜਾਣਗੇ, 57,000 ਕਰੋੜ ਰੁਪਇਆ ਜਿਹੜਾ ਆ ਉਹ ਦਿੱਤਾ ਜਾਏਗਾ। ਹੁਣ ਮੈਂ ਤੁਹਾਡੇ ਅੱਗੇ ਇੱਕ ਫਿਗਰ ਜਿਹੜੀ ਹੈਗੀ ਆ ਉਹ ਮੈਂ ਦੇਣੀ ਚਾਹੁੰਦਾ। ਮੈਨੂੰ ਲੱਗਦਾ ਕਿ ਟਾਈਮ ਸਾਡੇ ਕੋਲ ਸਿਰਫ 3-4 ਮਿੰਟ ਹੀ ਹੈ। ਹਾਂਜੀ, ਹੁਣ ਮੈਂ ਇੱਕ ਤੁਹਾਡੇ ਅੱਗੇ ਇੱਕ ਆਪਣੇ ਜਿੰਨੇ ਵੀ ਸਾਡੇ ਸਰੋਤੇ ਨੇ, ਜਿੰਨੇ ਵੀ ਸਾਡੇ ਜਿਹੜੇ ਲਿਸਨਰ ਨੇ ਜਾਂ ਦਰਸ਼ਕ ਨੇ, ਉਹਨਾਂ ਨੂੰ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਇਸ ਪਾਣੀ ਦੀ ਵੈਲਿਊ ਕਿੰਨੀ ਆ, ਮੋਨਿਟਰੀ ਵੈਲਿਊ ਕਿੰਨੀ ਹੈਗੀ ਆ ਇਸ ਪਾਣੀ ਦੀ। ਭਾਵੇਂ ਕਿ ਇਹ ਕੋਈ ਜ਼ਰੂਰੀ ਜਿਹੜੀ ਮੈਂ ਫਿਗਰ ਤੁਹਾਨੂੰ ਦੇਣੀ ਚਾਹੁੰਦਾ ਉਹ ਬਿਲਕੁਲ ਕਰੈਕਟ ਹੋਵੇ, ਪਰ ਫਿਰ ਵੀ ਇਹ ਸੱਚਾਈ ਦੇ ਬਹੁਤ ਨਜ਼ਦੀਕ ਹੋਏਗੀ। ਹੁਣ ਜੇਕਰ ਅਸੀਂ 1 ਏਕੜ ਫੀਟ ਦੇ ਵਿੱਚ 12,33,486.81 ਲੀਟਰ ਪਾਣੀ, ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ, ਕੋਈ ਬਹੁਤ ਵੱਡੀਆਂ, ਕੋਈ ਮੈਂ ਜਿਹੜਾ ਹਿਸਾਬ ਤਾਂ ਤੁਹਾਨੂੰ ਇਹ ਦੇ ਰਿਹਾ, ਕੋਈ ਇਹ ਸਾਇੰਸ ਰਾਕੇਟ ਟੈਕਨੋਲੋਜੀ ਨਹੀਂ ਹੈਗੀ ਕਿ ਮੇਰੇ ਕੋਲ ਹੀ ਖਰੇ ਫਿਗਰਸ ਨੇ। ਤੁਸੀਂ ਗੂਗਲ ਕਰੋ ਔਰ ਤੁਸੀਂ ਇਹ ਦੇਖੋਗੇ ਕਿ 1 ਏਕੜ ਫੀਟ ਦੇ ਵਿੱਚ ਕਿੰਨੇ ਲੀਟਰ ਪਾਣੀ ਹੁੰਦਾ। ਹੁਣ ਜੇ ਇਹੀ ਤੁਸੀਂ ਜੋ 12 ਮਿਲੀਅਨ ਏਕੜ ਫੀਟ ਦੇ ਕਰੀਬ ਜਿਹੜਾ ਪਾਣੀ ਹੈਗਾ ਰਾਜਸਥਾਨ, ਹਰਿਆਣੇ ਤੇ ਦਿੱਲੀ ਨੂੰ ਦਿੱਤਾ ਜਾਂਦਾ, ਜੇਕਰ ਉਹਨੂੰ 1 ਪੈਸੇ ਦਾ ਵੀ ਅਸੀਂ ਵੇਚਦੇ ਹਾਂ ਤੇ ਪਿਛਲੇ 1966 ਜਦੋਂ ਕਿ ਪੰਜਾਬ ਹੋਂਦ ਦੇ ਵਿੱਚ ਆਇਆ, 1966 ਤੋਂ ਅੱਜ 49 ਸਾਲਾਂ ਦੇ ਵਿੱਚ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਕਿੰਨਾ ਪੈਸਾ ਜਿਹੜਾ ਹੈਗਾ, ਜੇ ਅਸੀਂ 1 ਪੈਸੇ ਨੂੰ 1 ਲੀਟਰ ਪਾਣੀ ਦਈਏ ਤੇ ਕਿੰਨਾ ਪੈਸਾ ਜਿਹੜਾ ਹੈਗਾ ਆ ਪੰਜਾਬ ਦਾ ਇਹਨਾਂ ਲੋਕਾਂ ਨੇ ਲੁੱਟ ਲਿਆ। ਉਹਦੀ ਕੀਮਤ ਬਣਦੀ ਆ 7,27,103 ਕਰੋੜ ਰੁਪਈਆ।
ਹੁਣ ਜੇਕਰ ਇਹਦਾ ਪੰਜਾਬ ਦੇ ਉੱਤੇ ਜਿਹੜਾ ਇਹਦਾ ਕਰਜ਼ਾ ਹੈ, ਜੇਕਰ ਉਹ 1,24,000 ਕਰੋੜ ਰੁਪਇਆ ਕੱਢ ਵੀ ਦਿੱਤਾ ਜਾਵੇ ਤਾਂ ਵੀ 6,03,103 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਪੰਜਾਬ ਦੇ ਖਾਤੇ ਦੇ ਵਿੱਚ ਆਉਣਾ ਚਾਹੀਦਾ ਸੀ, ਜਿਹੜਾ ਕਿ ਇਹਨਾਂ ਨੇ ਲੁੱਟਿਆ। ਪੰਜਾਬ ਇੱਕ ਜਿਹੜੀ ਬਹੁਤ 1.5% ਇੰਡੀਆ ਦੀ ਜਿਹੜੀ ਧਰਤੀ ਦਾ ਹਿੱਸਾ, ਉਹਦੇ ਵਿੱਚੋਂ ਇੱਕ ਇੰਨਾ ਵੱਡਾ ਇੱਕ ਅਮਾਉਂਟ ਪਿਛਲੇ 49 ਸਾਲ ਤੋਂ ਪਲੰਡਰ ਕੀਤੀ ਜਾ ਰਹੀ, ਔਰ ਅਸੀਂ ਸੁੱਤੇ ਪਏ ਆ। ਅਸੀਂ ਜਿਹੜਾ ਹੈਗਾ ਬੰਦੇ ਮਾਤਰਮ, ਅਸੀਂ ਜੈ ਹਿੰਦ ਦੇ ਨਾਰੇ ਜਿਹੜੇ ਲਾਉਂਦੇ, ਖਾਸ ਤੌਰ ਦੇ ਉੱਤੇ ਮੈਂ ਉਹਨਾਂ ਭਾਰਤਵਾਦੀ ਸਿੱਖਾਂ ਦੇ ਉੱਤੇ ਇਹ ਸਵਾਲ ਕਰਨਾ ਚਾਹੁੰਦਾ, ਜਿਹੜਾ ਬੜਾ ਹੁਮ ਕੇ ਕਹਿੰਦੇ ਨੇ, ਬੜਾ ਹੁੱਬ ਕੇ ਇਹ ਗੱਲਾਂ ਕਰਦੇ ਨੇ ਕਿ ਭਾਰਤ ਜਿਹੜਾ ਉਹ ਸਾਡਾ ਮੁਲਕ ਹੈ। ਹੁਣ ਉਹਦੇ ਤੋਂ ਵੀ ਅੱਗੇ ਜਿਹੜਾ ਇਹ ਅਗਲੇ ਸਵਾਲ ਜੋ ਸਾਡੇ ਸਿੱਖ ਸਾਨੂੰ ਕਰਦੇ ਨੇ, ਉਹ ਇਹ ਕਰਦੇ ਨੇ ਕਿ ਲਓ ਜੀ ਜਿਹੜਾ ਹਿਮਾਚਲ ਸੀ, ਹਾਂਜੀ, ਕਿਉਂਕਿ ਉਹਦੇ ਵਿੱਚ ਪੌਂਗ ਡੈਮ ਬਣਿਆ ਤੇ ਉਹਦੇ ਜਿਹੜੇ ਲੋਕਾਂ ਦਾ ਉਜਾੜਾ ਹੋਇਆ ਸੀ, ਉਹ ਜਿਹੜੀ ਹੈਗੀ ਆ ਉਹਦਾ ਪੁਨਰਵਸੇਮਾ ਜਾਂ ਸਾਰੇ ਖਰਚੇ ਪੰਜਾਬ ਕਦੀ ਨਹੀਂ ਕਰ ਸਕਿਆ। ਹੁਣ ਮੈਂ ਉਹਦੀ ਵੀ ਤੁਹਾਡੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ 1-2 ਮਿੰਟ ਦੇ ਵਿੱਚ। ਜੀ ਵੀਰ ਜੀ, Harpreet Vir ji, I'm so sorry because we don't have enough time to talk to you about that, but next time ਵੀ ਤੁਹਾਨੂੰ ਦਰਸ਼ਕਾਂ ਨੂੰ ਰੂਬਰੂ ਕਰਾਵਾਂਗੇ ਇਸ ਬਾਰੇ। but thank you so much ਕਿ ਤੁਸੀਂ ਇਸ ਮੁੱਦੇ ਦੇ ਉੱਪਰ ਕਾਫੀ ਐਗਜ਼ਾਮਪਲਸ ਦੇ ਨਾਲ ਇਹ ਜ਼ਰੂਰ ਕਲੀਅਰ ਕਰ ਦਿੱਤਾ ਕਿ ਮੋਦੀ ਜਿਹੜੀ ਪੰਜਾਬ ਦੀ ਫੈਰੀ ਹੈ ਉਹ 'ਚ ਕੁਝ ਵੀ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਕੁਝ ਹਾਸਲ ਨਹੀਂ ਕੀਤਾ। ਸੋ ਥੈਂਕ ਯੂ ਸੋ ਮਚ ਫॉर दैट। ਬਟ ਹਿਮਾਚਲ ਦੇ ਬਾਰੇ ਵੀ ਅਸੀਂ ਡੀਟੇਲ ਦੇ ਵਿੱਚ ਨੈਕਸਟ ਟਾਈਮ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਵੀਰ ਜੀ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।